ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 11 ਜੂਨ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 194। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੇ ਕਸ਼ਮੀਰ ਦੇ ਬਾਰੇ ਤੁਹਾਡੇ ਸਾਹਮਣੇ ਰੱਖ ਦਈਏ। ਖਬਰ ਹੈ ਕਿ ਇਸ ਵੇਲੇ ਰਾਵਲਾਕੋਟ ਦੇ ਵਿੱਚ ਕਮਸਾਨ ਦੀ ਜੰਗ ਹੋ ਰਹੀ ਹੈ। ਜੰਗ ਦਾ ਮਤਲਬ ਇੱਕ ਪਾਸੇ ਨਿਹੱਤੇ ਸਿਵਿਲੀਅਨ ਨੇ ਤੇ ਦੂਜੇ ਪਾਸੇ ਸਿਕਿਉਰਿਟੀ ਫੋਰਸਿਸ ਨੇ। ਫਜਰ ਵੇਲੇ ਪਤਾ ਲੱਗਾ ਵੀ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਤੇ 2 ਲੱਖ ਬੰਦਾ ਉੱਥੇ ਇਕੱਠਾ ਹੋਇਆ। ਅੱਗੋਂ ਕਸ਼ਮੀਰੀ ਜਿਹੜੇ ਲੀਡਰਾਂ ਨੇ ਉਹ ਗੱਲਾਂ ਕੀ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਅੱਗੇ ਚੱਲ ਕੇ, ਸੁਣੋਗੇ ਤੇ ਹੈਰਾਨ ਰਹਿ ਜਾਓਗੇ। ਲੇਕਿਨ ਇਸ ਵੇਲੇ ਜਿਹੜੀ ਸਾਡੇ ਸਾਹਮਣੇ ਮੇਨ ਸੂਰਤ ਹਾਲ ਹੈ ਤੁਹਾਡੇ ਨਾਲ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਹੁਣ ਚੌਧਰੀ ਨੇ ਆਪਣੇ ਸਾਫ ਹੀ ਆਖਣਾ, ਇਹਨਾਂ ਨੂੰ ਜੋ ਵੀ ਤੁਸੀਂ ਆਖਣਾ ਉਹ ਬੰਦੇ ਛੱਡ ਦਿੱਤੇ ਨੇ ਕਿ ਇਹਨਾਂ ਨੂੰ ਗਾਲਾਂ ਕੱਢੋ। ਜਾਵੇਦ ਚੌਧਰੀ ਸਾਹਿਬ ਕਹਿੰਦੇ ਨੇ ਵੀ ਇਹ ਲੋਕ ਬਾਹਰ ਜਾ ਕੇ ਕੁੱਤੇ ਨਵਾਉਂਦੇ ਨੇ, ਖਾਣਾ ਚੋਰੀ ਕਰਕੇ ਖਾਂਦੇ ਨੇ, ਸੜਕਾਂ 'ਤੇ ਸੌਂਦੇ ਨੇ, ਲੇਕਿਨ ਪਾਕਿਸਤਾਨ 'ਚ ਕੰਮ ਕਰਨ ਨੂੰ ਤਿਆਰ ਨਹੀਂ। ਇਹ ਲੋਕ ਪਾਕਿਸਤਾਨ 'ਚ ਦਾਲ ਚਾਵਲ ਵੇਚ ਕੇ ਅਰਬਪਤੀ ਹੋ ਗਏ। ਇੱਥੇ ਆਂਦੇ ਨੇ ਪਾਕਿਸਤਾਨ 'ਚ ਲੋਕੀ ਦਾਲ ਚੌਲ ਵੇਚ ਕੇ ਅਰਬਪਤੀ ਹੋ ਗਏ। ਇਸਲਾਮਾਬਾਦ ਦੇ ਵਿੱਚ ਸਾਰੇ ਠੇਕੇਦਾਰ ਅਰਬਪਤੀ ਹੋ ਗਏ। ਇਹਨਾਂ ਨੂੰ ਪੜ੍ਹਨਾ ਲਿਖਣਾ ਨਹੀਂ ਆਇਆ। ਪਾਕਿਸਤਾਨ 'ਚ ਬਹੁਤ ਜ਼ਿਆਦਾ ਮੌਕੇ ਨੇ। ਉਹ ਆਂਦੇ ਨੇ ਵੀ ਜਿਵੇਂ ਮੇਰਾ ਕੰਮ ਇੱਥੇ ਚੱਲਿਆ ਤੁਸੀਂ ਵੀ ਚਲਾ ਸਕਦੇ ਹੋ। ਇਹ ਉਹ ਕਹਿ ਰਹੇ ਨੇ ਓਵਰਸੀਜ਼ ਪਾਕਿਸਤਾਨੀਆਂ ਨੂੰ। ਉਹਨਾਂ ਦੇ ਮੁਤਾਬਕ ਓਵਰਸੀਜ਼ ਪਾਕਿਸਤਾਨੀ ਬਾਹਰ ਜਾ ਕੇ ਕੁੱਤੇ ਨਵਾਉਂਦੇ ਨੇ, ਖਾਣਾ ਚੋਰੀ ਕਰਕੇ ਖਾਂਦੇ ਨੇ, ਸੜਕਾਂ 'ਤੇ ਸੌਂਦੇ ਨੇ, ਲੇਕਿਨ ਪਾਕਿਸਤਾਨ 'ਚ ਕੰਮ ਕਰਨ ਨੂੰ ਤਿਆਰ ਨਹੀਂ। ਅੱਛਾ, ਸਵਾਲ ਇਹ ਹੈ ਵੀ ਇਹ ਸਾਰਾ ਕੁਝ ਬਾਹਰ ਜਾ ਕੇ ਕਿਉਂ ਕਰਦੇ ਨੇ? ਸਾਰਾ ਕੁਝ ਬਾਹਰ ਜਾ ਕੇ ਕਿਉਂ ਕਰਦੇ ਨੇ? ਕਿਉਂਕਿ ਉੱਥੋਂ ਉਹਨਾਂ ਨੂੰ ਜਿਸ ਵੇਲੇ ਉਹ ਇੰਨੀ ਮਿਹਨਤ ਕਰਦੇ ਨੇ, ਚਲੋ ਮੰਨ ਲੈਣਾ ਕੁੱਤੇ ਹੀ ਨਵਾਉਂਦੇ ਹੋਣਗੇ। ਚੌਧਰੀ ਸਾਹਿਬ ਇਹੀ ਗੱਲ ਮੰਨ ਲੈਂਦੇ ਓਵਰਸੀਜ਼ ਪਾਕਿਸਤਾਨੀਆਂ ਦੇ ਬਾਰੇ ਵੀ ਉਹ ਬਾਹਰ ਕੁੱਤੇ ਹੀ ਨਵਾਉਂਦੇ ਹੋਣਗੇ, ਇਹੀ ਮੰਨ ਲੈਂਦੇ। ਤੇ ਤੁਸੀਂ ਉੱਥੇ ਜਿਹੜੇ ਸੂਰ ਨਵਾਉਂਦੇ ਹੋ ਉਹਨਾਂ ਨਾਲੋਂ ਤਾਂ ਚੰਗਾ ਹੀ ਹੈ ਕਿ ਬਾਹਰ ਕੁੱਤੇ ਨਵਾਉਂਦੇ ਨੇ। ਸੂਰ ਨਾਲੋਂ ਤਾਂ ਫਿਰ ਵੀ ਚੰਗਾ ਹੀ ਕੰਮ ਹੈ ਨਾ। ਤੁਸੀਂ ਤਾਂ ਸੂਰਾਂ ਨੂੰ ਨਵਾ ਰਹੇ ਹੋ ਉੱਥੇ। ਨਵਾਉਣ ਦਾ ਮਤਲਬ ਮੇਰਾ ਤੁਸੀਂ ਵੀ ਸਮਝਦੇ ਹੋ, ਤੁਸੀਂ ਵੀ ਮੈਟਾਫੋਰੀਕਲੀ ਗੱਲ ਕੀਤੀ ਹੈ ਤੇ ਮੈਂ ਵੀ ਕੀਤੀ ਹੈ। ਉਹ ਕਮ ਅਜ਼ ਕਮ ਮਿਹਨਤ ਕਰਕੇ ਤੇ ਆਪਣੀ ਖਾਣ ਡਏ ਨੇ ਨਾ। ਕੋਈ ਬਿਆਨੀਆਂ ਤਾਂ ਨਹੀਂ ਇਹੋ ਜਿਹਾ ਵੇਚਦੇ ਜਿਹੜਾ ਜਮਹੂਰੀਅਤ ਦੇ ਖਿਲਾਫ ਹੈ, ਆਵਾਮ ਦੇ ਇੰਟਰਸਟ ਦੇ ਖਿਲਾਫ ਹੈ। ਉਹਨਾਂ ਦੇ ਹਿਸਾਬ ਨਾਲ ਜਿਹੜੇ ਓਵਰਸੀਜ਼, ਔਰ ਜ਼ਾਹਿਰ ਹੈ ਤੁਹਾਨੂੰ ਪਤਾ ਇਸ ਵੇਲੇ ਓਵਰਸੀਜ਼ ਤੇ ਇਸ ਲਈ ਵੀ ਅਟੈਕ ਹੈ ਕਿ ਓਵਰਸੀਜ਼ ਪਾਕਿਸਤਾਨੀ ਪਹਿਲਾਂ ਤੇ ਇਮਰਾਨ ਖਾਨ ਨਾਲ ਖਲੋਤੇ ਸਨ, ਇਸ ਲਈ ਬੁਰੇ ਲੱਗਦੇ ਸਨ। ਹੁਣ ਉਹ ਕਸ਼ਮੀਰ ਐਕਸ਼ਨ ਕਮੇਟੀ ਨਾਲ ਵੀ ਖਲੋ ਗਏ ਨੇ, ਮੁਜ਼ਾਹਰੇ ਕਰ ਰਹੇ ਨੇ। ਇਸ ਵੇਲੇ ਲੰਦਨ ਦੇ ਵਿੱਚ, ਲੂਟਨ ਦੇ ਵਿੱਚ, ਹਰ ਜਗ੍ਹਾ ਤੇ, ਬਰੈਡਫੋਰਡ ਦੇ ਵਿੱਚ ਤੁਸੀਂ ਵੇਖਿਆ ਕਸ਼ਮੀਰੀ ਆਵਾਮ ਮੁਜ਼ਾਹਰੇ ਕਰ ਰਹੀ ਹੈ ਔਰ ਬਿਲਕੁਲ ਠੀਕ ਕਰ ਰਹੀ ਹੈ। ਔਰ ਮੈਂ ਕਹਾਂਗਾ ਵੀ ਉਹਨਾਂ ਨੂੰ ਹੋਰ ਆਵਾਜ਼ ਚੁੱਕਣੀ ਚਾਹੀਦੀ ਹੈ। ਜੇ ਇਸ ਵੇਲੇ ਵੀ ਉਹ ਆਪਣੇ ਭੈਣਾਂ ਭਰਾਵਾਂ ਲਈ ਪਿੱਛੇ ਨਹੀਂ ਬੋਲਣਗੇ ਤੇ ਮੇਰਾ ਖਿਆਲ ਹੈ ਇਸ ਤੋਂ ਵੱਡੀ ਬੇਸ਼ਰਮੀ ਉਹ ਨਹੀਂ ਕਰਨਗੇ ਹੋਰ ਕੋਈ ਵੀ। ਮਾਜ਼ਰਤ ਇਸ ਲਫ਼ਜ਼ ਤੇ, ਲੇਕਿਨ ਉਹਨਾਂ ਨੂੰ ਖਲੋਣਾ ਚਾਹੀਦਾ ਹੈ ਔਰ ਗੱਲ ਕਰਨੀ ਚਾਹੀਦੀ ਹੈ। ਕਸ਼ਮੀਰੀਆਂ ਦਾ ਹੱਕ ਹੈ ਇਸ ਗੱਲ ਤੇ ਵੀ ਉਹਨਾਂ ਨੂੰ ਜਿਹੜੇ ਹਕੂਕ ਮਿਲਣ, ਉਹਨਾਂ ਨੂੰ ਵੀ ਆਟਾ ਸਸਤਾ ਮਿਲੇ, ਬਿਜਲੀ ਸਸਤੀ ਮਿਲੇ, ਉਹਨਾਂ ਨੂੰ ਉੱਥੇ ਸਿਹਤ ਦੀ ਸਹੂਲਤ ਮਿਲੇ, ਉਹਨਾਂ ਦਾ ਜਿਹੜਾ ਉੱਥੇ ਦੀਆਂ ਸੀਟਾਂ ਨੇ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਹੋਣ ਜੋ ਆਵਾਮ ਚਾਹੁੰਦੀ ਹੈ। ਇੱਥੇ ਕੋਈ ਜੱਗਾਗੀਰੀ ਹੈ ਵੀ ਜੋ ਮਰਜ਼ੀ ਕਰੋ। ਇਹ ਹੁਣ ਇਹਨਾਂ ਆਪਣੇ ਬੰਦੇ ਛੱਡ ਦਿੱਤੇ ਨੇ ਜੀ, ਇਹ ਬਾਹਰ ਕੁੱਤੇ ਨਵਾਉਂਦੇ ਨੇ, ਇਹ ਬਾਹਰ ਇਹ ਕਰਦੇ ਨੇ, ਇਹ ਬਾਹਰ ਇਹ ਕਰਦੇ ਨੇ। ਆਪ ਲਾਈਨਾਂ 'ਚ ਲੱਗ ਕੇ ਵੀਜ਼ੇ ਲੈਂਦੇ ਹੋ, ਆਪ ਵੀ ਬਾਹਰ ਭੱਜਦੇ ਹੋ ਹਰ 5 ਮਿੰਟਾਂ ਬਾਅਦ। ਆਪ ਸਾਰਾ ਤੁਹਾਡਾ ਕਾਰਨਾਮਾ ਹੀ ਸਾਰਾ ਬਾਹਰ ਦਾ। ਹੁਣ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਇਹ ਫੇਰ ਵੀ ਜਦੋਂ ਇਹੋ ਜਿਹੇ ਮਤਲਬ ਸਾਡੇ ਸੱਜਣਾਂ ਨੂੰ ਜਾਵੇਦ ਚੌਧਰੀ ਸਾਹਿਬ ਵਰਗਿਆਂ ਨੂੰ ਮਿਲਦੇ ਨੇ, ਤਸਵੀਰਾਂ ਖਿਚਵਾਉਂਦੇ ਨੇ ਨਾਲ ਇਹਨਾਂ ਦੇ, ਇਹਨਾਂ ਕੋਲੋਂ ਗਾਲਾਂ ਵੀ ਖਾਂਦੇ ਨੇ, ਇਹਨਾਂ ਨੂੰ ਤਸਵੀਰਾਂ ਵੀ ਭਿਜਵਾਉਂਦੇ ਨੇ। ਮਤਲਬ ਉਹਨਾਂ ਨੂੰ ਇਹ ਲੱਗਦਾ ਹੈ ਵੀ ਬਾਹਰ ਜਾ ਕੇ ਅਗਰ ਕੋਈ ਬੰਦਾ ਮਿਹਨਤ ਕਰਦਾ ਹੈ, ਉਹ ਕੋਈ, ਮੈਨੂੰ ਪਤਾ ਹੈ ਕਿ ਸਪੇਨ ਦੇ ਵਿੱਚ ਲੋਕੀ ਫਾਰਮ ਦੇ ਉੱਤੇ ਕੰਮ ਵੀ ਕਰਦੇ ਨੇ, ਮਤਲਬ ਮਾਲਟਿਆਂ ਦਾ ਫਾਰਮ ਹੈ, ਮੱਝਾਂ ਗਾਈਆਂ ਦੇ ਫਾਰਮ ਨੇ, ਗੋਇਆ ਵੀ ਹਟਾਉਂਦੇ ਹੋਣਗੇ, ਸਮਝਦੇ ਹੋ, ਸਾਰੇ ਔਖੇ ਕੰਮ ਕਰਨੇ ਪੈਂਦੇ ਨੇ। ਮੈਨੂੰ ਦੱਸੋ ਮਿਹਨਤ 'ਚ ਕਿਹੜੀ ਯਾਰ ਹੈ? ਜ਼ਮੀਰ ਵੇਚਣ ਨਾਲੋਂ ਕੋਈ ਕੁੱਤੇ ਨਵਾਉਂਦਾ ਜਾਂ ਖੋਤੇ ਨਵਾਉਂਦਾ ਜਾਂ ਮੱਝਾਂ ਨਵਾਉਂਦਾ ਮੇਰੇ ਖਿਆਲ 'ਚੋਂ ਬਿਹਤਰ ਇਨਸਾਨ ਹੈ। ਜ਼ਮੀਰ ਤਾਂ ਨਹੀਂ ਵੇਚਦਾ, ਮਿਹਨਤ ਕਰਕੇ ਆਪਣਾ ਕੰਮ ਕਰਨ ਡਿਆ। ਲੇਕਿਨ ਇਹ ਤੁਸੀਂ ਵੇਖੋ ਵੀ ਇਹਨਾਂ ਦੇ ਵਿੱਚ ਫਰੌਨੀਅਤ ਕਿੰਨੀ ਹੈ ਵੀ ਇਹ ਗਾਲਾਂ ਕੱਢਣ 'ਤੇ ਆ ਗਏ ਨੇ। ਅੱਗੇ ਜਨਾਬ ਅਗਲਾ ਜਿਹੜੀ ਸੂਰਤ ਹਾਲ ਤੁਹਾਨੂੰ ਕਸ਼ਮੀਰ 'ਤੇ ਮੈਂ ਥੋੜ੍ਹੀ ਜਿਹੀ ਗੱਲ ਕਰਨੀ, ਤੁਹਾਨੂੰ ਇੱਕ ਤਕਰੀਰ ਸੁਣਵਾਉਣੀ ਹੈ ਜਿਹੜੀ ਤੁਹਾਡੇ ਰੌਂਗਟੇ ਖੜੇ ਕਰ ਦੇਗੀ। ਲੇਕਿਨ ਅੱਗੇ ਅਗਲੀ ਗੱਲ ਇਹ ਹੈ ਕਿ ਆਸਫਾ ਭੁੱਟੋ ਸਾਹਿਬਾ ਬਗੈਰ ਤਜਰਬੇ ਦੇ ਬਿਲਾ ਮੁਕਾਬਲਾ MNA ਬਣ ਗਈਆਂ। ਮਰੀਮ ਸਾਹਿਬਾ ਬਗੈਰ ਤਜਰਬੇ ਦੇ ਵਜ਼ੀਰ ਆਲਾ ਬਣ ਗਈਆਂ। ਵੱਡੇ ਸਿਆਸੀ ਖਾਨਦਾਨਾਂ ਦੀਆਂ ਖਵਾਤੀਨ ਬਗੈਰ ਕਿਸੇ ਤਜਰਬੇ ਦੇ MNA ਬਣ ਗਈਆਂ। ਲੇਕਿਨ ਆਮ ਪਾਕਿਸਤਾਨੀ ਦੀ ਜਿਹੜੀ ਧੀ ਹੈ, ਬੇਟੀ ਹੈ, ਇਹ ਹੁਣੇ ਕਹਿ ਰਹੇ ਸਨ ਨਾ ਕਿ ਪੜ੍ਹਦੇ ਲਿਖਦੇ ਨਹੀਂ ਜਾਵੇਦ ਚੌਧਰੀ ਸਾਹਿਬ। ਇਹ ਹੁਣੇ ਕਹਿ ਰਹੇ ਸਨ ਸਾਨੂੰ ਕਿ ਪੜ੍ਹਦੇ ਲਿਖਦੇ ਨਹੀਂ। ਜਾਵੇਦ ਚੌਧਰੀ ਸਾਹਿਬ ਨੇ ਦੱਸਿਆ ਪੜ੍ਹਨ ਲਿਖਣ ਤਾਂ ਇੱਥੇ ਅਰਬਪਤੀ ਬਣ ਜਾਣ। ਹੁਣ ਜਿਨ੍ਹਾਂ ਬੱਚੀਆਂ ਨੇ ਮਾਸਟਰਸ ਕੀਤਾ ਹੈ, ਪੰਜਾਬ ਦੇ ਵਿੱਚ ਕਮ ਅਜ਼ ਕਮ ਜਿਹੜੀ ਉਜਰਤ ਹੈ, ਕਮ ਅਜ਼ ਕਮ ਤਨਖਾਹ ਹੈ, ਮਿਨੀਮਮ ਵੇਜ ਹੈ, ਉਹ 40,000 ਰੁਪਈਆ ਮਹੀਨਾ ਹੈ।
ਤੁਹਾਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਆਉਣਾ, ਇਹ ਜਿਹੜੇ ਬਗਲੋਲ ਬਾਈ ਨੇ ਪੰਜਾਬ ਦੇ ਵਜ਼ੀਰੇ ਤਾਲੀਮ ਨੇ, ਇਹ ਬੜੇ ਕਿਊਟ ਜਿਹੇ ਨੇ। ਇੱਕ ਭੋਲਾ ਰਿਕਾਰਡ ਸਾਹਿਬ ਨੇ, ਇਹ ਉਹਨਾਂ ਨਾਲ ਵੀ ਮਿਲਦੇ ਨੇ। ਮੈਂ ਕੋਈ ਭੈੜੇ ਤਰੀਕੇ ਨਾਲ ਨਹੀਂ ਕਹਿ ਰਿਹਾ, ਕਿਊਟ ਆਦਮੀ ਹੈ। ਭੋਲਾ ਰਿਕਾਰਡ ਸਾਹਿਬ ਵੀ ਕਿਊਟ ਹੀ ਨੇ, ਜ਼ਾਹਿਰ ਹੈ ਉਹ ਗਾਲਾਂ ਗੂਲਾਂ ਕੱਢਦੇ ਨੇ, ਉਹਨੂੰ ਮੈਂ ਇੰਡੋਰਸ ਨਹੀਂ ਕਰਦਾ ਗਾਲਾਂ ਕੱਢਣ ਨੂੰ, ਬਾਕੀ ਤਾਂ ਸ਼ਕਲੋਂ ਤੇ ਕਿਊਟ ਹੀ ਹੈ ਉਹ। ਇਹ ਵੀ ਉਹਨਾਂ ਤਰ੍ਹਾਂ ਕਿਊਟ ਹੀ ਨੇ, ਮਾਸ਼ਾਅੱਲਾ, ਖੂਬਸੂਰਤ ਬਹੁਤ ਨੇ, ਅੱਲਾ ਨੇ ਬੜਾ ਹੁਸਨ ਦਿੱਤਾ ਹੈ ਇਹਨਾਂ ਨੂੰ ਵੀ। ਇਹਨਾਂ ਨੇ ਖੁਦ ਦੱਸਿਆ ਹੈ ਕਿ 15,000 ਰੁਪਈਆ ਅਸੀਂ ਟੀਚਰਸ ਨੂੰ ਦੇ ਰਹੇ ਹਾਂ। ਇਹ ਜਾਵੇਦ ਚੌਧਰੀ ਸਾਹਿਬ ਜਿਹੜੇ ਤੁਸੀਂ ਮਿਹਣੇ ਦਿੰਦੇ ਹੋ ਨਾ ਵੀ ਬਾਹਰ ਜਾ ਕੇ ਕੁੱਤੇ ਨਵਾਉਂਦੇ ਨੇ ਲੋਕੀ, ਇਹ ਸ਼ਾਇਦ ਇਸ ਲਈ ਨਿਭਾਉਂਦੇ ਨੇ ਵੀ ਤੁਸੀਂ 40,000 ਮਿਨੀਮਮ ਤਨਖਾਹ ਰੱਖਦੇ ਹੋ, ਤੁਹਾਡੇ ਵਜ਼ੀਰ ਬਗੈਰ ਸ਼ਰਮਿੰਦਗੀ ਤੋਂ ਆ ਕੇ ਕਹਿੰਦੇ ਨੇ ਵੀ ਅਸੀਂ 15,000 ਦਿੰਦੇ, ਔਰ ਇਹਦੇ ਉੱਤੇ ਉਹ ਦਾਦ ਵੀ ਲੈਣਾ ਚਾਹੁੰਦੇ ਨੇ ਵੀ ਤਾੜੀਆਂ ਮਾਰੋ ਸਾਡੇ ਵਾਸਤੇ, ਅਸੀਂ ਬੜਾ ਚੰਗਾ ਕੰਮ ਕੀਤਾ। ਆਂਦੇ ਨੇ ਸਾਡੇ ਟੀਚਰ 15,000 ਚੋਂ ਕੰਮ ਕਰਦੇ ਨੇ ਜਿਹੜਾ 50,000 ਵਾਲਾ ਨਹੀਂ ਕਰਦਾ, ਤੇ ਅਸੀਂ ਉਹਨਾਂ ਨੂੰ ਦਾਦ ਕਿਉਂ ਨਾ ਦਈਏ। ਉਹ ਬਈ ਖਾਲੀ ਦਾਦ ਕਿਉਂ ਦਿੰਦੇ ਹੋ, ਉਹਨਾਂ ਨੂੰ ਪੈਸੇ ਵੀ ਦਿਓ ਨਾਲ। ਖਾਲੀ ਤੁਹਾਡੀ ਦਾਦ ਨਾਲ ਉਹਨਾਂ ਦਾ ਢਿੱਡ ਭਰ ਜਾਣਾ, ਉਹਨਾਂ ਰੋਟੀ ਨਹੀਂ ਖਾਣੀ, ਉਹਨਾਂ ਦੇ ਬੱਚੇ ਨਹੀਂ, ਉਹਨਾਂ ਦਾ ਘਰ-ਬਾਰ ਨਹੀਂ ਹੈ, ਤੁਹਾਡੀ ਦਾਦ ਨਾਲ ਉਹਨਾਂ ਦਾ ਮਾਮਲਾ ਚੱਲ ਜਾਏਗਾ। ਜਦੋਂ ਮਾਸਟਰਸ ਡਿਗਰੀ ਕੀਤੀਆਂ ਹੋਈਆਂ ਗਰੀਬ ਦੀਆਂ ਆਮ ਪਾਕਿਸਤਾਨੀ ਦੀਆਂ ਧੀਆਂ ਜਿਹੜੀਆਂ ਨੇ, ਆਪਣੀਆਂ ਧੀਆਂ ਤੇ MNA ਬਣਵਾ ਲਈਆਂ, ਚੀਫ ਮਿਨਿਸਟਰ ਬਣਵਾ ਲਈਆਂ, ਇਲੈਕਸ਼ਨ ਲੜੇ ਬਗੈਰ ਹੀ ਬੰਦਾ ਅਗਵਾ ਕਰਕੇ ਆਸਫਾ ਭੁੱਟੋ ਸਾਹਿਬਾਂ ਨੂੰ ਜਿਹੜਾ ਉਹ MNA ਬਣਵਾ ਛੱਡਿਆ, ਫਸਟ ਲੇਡੀ ਬਣਾ ਦਿੱਤਾ, ਉਸ ਤੋਂ ਬਾਅਦ ਪ੍ਰੋਟੋਕੋਲ ਤੇ ਜਨਾਬ ਸਾਰਾ ਕੁਝ ਲਾ ਦਿੱਤਾ। ਉਹ ਦੂਸਰੀ ਬਾਜੀ ਜਿਹੜੀ 12ਵੀਂ ਫੇਲ ਹੈ, ਮੇਰੀ ਬਾਜੀ ਜਿਹੜੀ ਪੰਜਾਬ ਵਾਲੀ, ਉਹਨੂੰ ਚੀਫ ਮਿਨਿਸਟਰ ਬਣਾ ਦਿੱਤਾ 17 ਸੀਟਾਂ ਦੇ ਉੱਤੇ। ਤੇ ਗਰੀਬ ਦੀ ਧੀ ਮਾਸਟਰਸ ਕਰਕੇ ਪੜ੍ਹਾਉਂਦੀ ਹੈ ਬੱਚਿਆਂ ਨੂੰ, ਇਲਮ ਦਾ ਨੂਰ ਦਿੰਦੀ ਹੈ, ਤੇ ਉਹਨੂੰ 15,000 ਦਿੰਦੇ ਜੇ। ਬਲਕਿ ਕਈ ਜਗ੍ਹਾ 'ਤੇ ਵੀ ਪਤਾ ਲੱਗਾ ਵੀ 15 ਵੀ ਨਹੀਂ, ਉਹਨਾਂ ਨੂੰ 7-7, 8-8 ਹਜ਼ਾਰ ਰੁਪਈਆ ਦਿੰਦੇ ਨੇ। 15,000 ਤਨਖਾਹ ਵਿੱਚੋਂ ਠੇਕੇਦਾਰ ਵੀ ਲੈ ਜਾਂਦਾ। ਇਹ ਕੌਣ ਲੋਕ ਨੇ? ਤੇ ਨਾਲ ਬੰਦੇ ਛੱਡ ਦਿੱਤੇ ਨੇ। ਜਾਵੇਦ ਚੌਧਰੀ ਸਾਹਿਬ ਵਰਗੇ ਆਉਂਦੇ ਨੇ, ਓਵਰਸੀਜ਼ ਪਾਕਿਸਤਾਨੀ ਬਾਹਰ ਜਾ ਕੇ ਕੁੱਤੇ ਨਵਾਉਂਦੇ ਨੇ। ਸੱਚ ਅ ਸਟ੍ਰੇਂਜ ਥਿੰਗ। ਅੱਛਾ ਜੀ, ਅੱਗੇ ਚੱਲਨੇ। ਫੈਸਲਾਬਾਦ ਦੀ ਤਾਰੀਖ ਦਾ ਇੱਕ ਰੋਸ਼ਨ ਬਾਬ ਕਹੋ ਜਾਂ ਬੜਾ ਹਿਸਟੋਰਿਕ ਇੱਕ ਮੁਕਾਮ ਮਿਨਰਵਾ ਕਲੱਬ। ਅਗਰ ਕਦੇ ਫੈਸਲਾਬਾਦ ਗਏ ਹੋ ਤੇ ਫੈਸਲਾਬਾਦ ਦੇ ਵਿੱਚ ਘੰਟਾ ਘਰ ਹੈ, ਤੁਹਾਨੂੰ ਪਤਾ ਹੈ, ਕਲੌਕ ਟਾਵਰ ਜਿਹਨੂੰ ਕਹਿੰਦੇ ਨੇ। ਉਹਦੇ ਤੋਂ ਬਾਹਰ ਨਿਕਲਦੇ ਹੋ ਕਚਹਿਰੀ ਬਾਜ਼ਾਰ ਤੋਂ, ਤੇ ਸਾਹਮਣੇ ਕਚਹਿਰੀ ਹੈ। ਕਚਹਿਰੀ ਦੇ ਪਿਛਲੇ ਪਾਸੇ ਬਾਗੇ ਜਨਾਹ ਹੈ। ਇਹ ਸਾਰਾ ਬੜਾ ਪ੍ਰਾਈਮ ਏਰੀਆ ਇਸਲਾਮਾਬਾਦ, ਆਪਣਾ ਫੈਸਲਾਬਾਦ ਦਾ ਬੜਾ ਮਹਿੰਗਾ। ਬਾਗੇ ਜਨਾਹ ਹੈ, ਜਨਾਹ ਗਾਰਡਨ ਹੈ, ਉਹਦੇ ਨਾਲ ਸਰੀਨਾ ਹੋਟਲ, ਉਹ ਵੀ ਸਰਕਾਰੀ ਜ਼ਮੀਨ ਹੈ, ਲੀਜ਼ 'ਤੇ ਦਿੱਤਾ ਹੋਇਆ ਸਰਕਾਰ ਨੇ, ਬੜੀ ਸਸਤੀ ਲੀਜ਼ ਦਿੱਤੀ ਹੋਈ ਹੈ, ਲੇਕਿਨ ਉਹ ਇਸ ਵੇਲੇ ਬਹੁਤ ਪੌਸ਼ ਔਰ ਮਹਿੰਗੀ ਪ੍ਰੋਪਰਟੀ ਹੈ। ਇੱਕ ਹੀ ਉੱਥੇ 3 ਸਟਾਰ 4 ਸਟਾਰ ਉਹ ਹੋਟਲ ਹੈ, ਸਰੀਨਾ ਹੋਟਲ, ਜਿਹੜਾ ਅੱਛਾ ਹੋਟਲ ਹੈ, ਉਹ ਸਾਫ ਸੁਥਰਾ ਇਸ ਫੈਸਲਾਬਾਦ ਦੇ ਹਿਸਾਬ ਨਾਲ। ਉਹਦੇ ਨਾਲ ਇੱਕ ਮਿਨਰਵਾ ਕਲੱਬ ਹੈ। ਇਹ ਬਾਗੇ ਜਨਾਹ ਦੇ ਦੂਜੇ ਪਾਸੇ ਇੱਕ ਚਨਾਬ ਕਲੱਬ ਹੈ, ਜਿੱਥੇ ਹੁਣ ਮੇਨ ਸਾਰੀ ਐਕਟੀਵਿਟੀ ਹੁੰਦੀ ਹੈ। ਕਿਸੇ ਜ਼ਮਾਨੇ 'ਚ ਅੰਗਰੇਜ਼ ਦੇ ਜ਼ਮਾਨੇ 'ਚ ਚੱਲਦਾ ਆ ਰਿਹਾ ਮਿਨਰਵਾ ਕਲੱਬ। ਇੱਕ ਕਾਰਨਰ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਚਨਾਬ ਕਲੱਬ ਤੋਂ ਵੀ ਜ਼ਿਆਦਾ ਮਹਿੰਗੀ ਪ੍ਰੋਪਰਟੀ ਹੈ। ਸਿਵਲ ਲਾਈਨਸ ਦੇ ਨਾਲ ਹੈ, ਇਹ ਸਾਰੇ ਇਲਾਕੇ ਨੂੰ ਸਿਵਲ ਲਾਈਨਸ ਕਹਿੰਦੇ ਨੇ। ਇੱਥੇ ਚੌਕ ਦੇ ਉੱਤੇ, ਔਰ ਇੱਥੋਂ ਤੁਸੀਂ ਕ੍ਰਾਸ ਕਰਕੇ ਸਾਹਮਣੇ ਇਕਬਾਲ ਸਟੇਡੀਅਮ ਹੈ। ਇਹ ਹੁਣ ਜਿਹੜੀ ਜਗ੍ਹਾ ਹੈ, ਇਹਦੇ ਰਾਤੋਂ ਰਾਤ ਇਹਨੂੰ ਮਸਮਾਰ ਕਰ ਦਿੱਤਾ। 40 ਅਰਬ ਰੁਪਈਏ ਦੀ ਇਹ ਜਗ੍ਹਾ ਦੱਸੀ ਜਾ ਰਹੀ ਹੈ। 120 ਸਾਲ ਪੁਰਾਣੀ ਬਿਲਡਿੰਗ ਸੀ। ਫੈਸਲਾਬਾਦ ਦੀ ਤਾਰੀਖ, ਔਰ ਇੱਥੇ ਤੁਸੀਂ ਇਹ ਕਹੋਗੇ ਬੜੇ ਬੜੇ ਨਾਮੀ ਆਦਮੀ ਇਹਦੇ ਮੈਂਬਰ ਵੀ ਰਹੇ ਨੇ ਸਾਰੇ। ਇੱਕ ਪੂਰੀ ਤਾਰੀਖ ਸੀ ਉਹਦੀ, ਵਿਰਸਾ ਸੀ। ਹੁਣ ਇਹ ਠੱਗਣ ਦਾ ਪੂਰਾ ਇੰਤਜ਼ਾਮ ਕੀਤਾ। ਤੁਸੀਂ ਵੇਖਿਓ ਵੀ ਇੱਥੇ ਕਰਦੇ ਕੀ ਨੇ। ਇਹ 40 ਅਰਬ ਦੀ ਜਗ੍ਹਾ ਦੇ ਉੱਤੇ ਬਲਡੋਜ਼ਰ ਫੇਰ ਛੱਡਿਆ। ਇਹਨੂੰ ਹੁਣ ਸੁੱਟਣਗੇ ਤੇ ਇਹਨੂੰ ਕਿਸੇ ਕੋਲੋਂ ਪੈਸੇ ਲੈ ਕੇ ਰਿਸ਼ਵਤਾਂ ਚੱਲਣਗੀਆਂ ਲੰਮੀਆਂ ਚੌੜੀਆਂ, ਇਹਨੂੰ ਹੁਣ ਲੀਜ਼ 'ਤੇ ਕਰਨਗੇ, ਕਿਸੇ ਵੱਡੇ ਸੇਠ ਨੂੰ, ਕਿਸੇ ਸਾਹੂਕਾਰ ਨੂੰ ਦੇਣਗੇ ਤੇ ਇਹਦੇ 'ਚੋਂ ਪੈਸੇ ਲੁੱਟਣਗੇ। ਲੇਕਿਨ ਜਾਵੇਦ ਚੌਧਰੀ ਨੇ ਕਹਿਣਾ ਓਵਰਸੀਜ਼ ਪਾਕਿਸਤਾਨੀਆਂ ਨੂੰ ਵੀ ਕੁੱਤੇ ਨਵਾਉਂਦੇ ਜੇ। ਇਹ ਜਿਹੜਾ ਕੁੱਤੀ ਹੋਇਆ ਨਾ, ਮਾਜ਼ਰਤ, ਇਹ ਜੋ ਕੁਝ ਹੋ ਰਿਹਾ ਨਾ, ਇਹ ਜੋ ਫੈਸਲਾਬਾਦ 'ਚ ਹੋ ਰਿਹਾ ਲੁੱਟਮਾਰ, ਔਰ ਪੂਰੇ ਮੁਲਕ 'ਚ ਹੋ ਰਹੀ, ਇਹ ਜਾਵੇਦ ਚੌਧਰੀ ਸਾਹਿਬ ਨੂੰ ਮਨਜ਼ੂਰ ਹੈ। ਲੇਕਿਨ ਗਰੀਬ ਆਦਮੀ ਮੁਲਕ ਤੋਂ ਬਾਹਰ ਜਾ ਕੇ ਅਗਰ ਕੋਈ ਮਿਹਨਤ ਕਰਦਾ ਹੈ, ਮਾੜੀ ਕਰਦਾ ਹੈ, ਚੰਗੀ ਕਰਦਾ ਹੈ, ਮਿਹਨਤ ਕਰਦਾ ਹੈ, ਤੇ ਉਹਦੇ 'ਤੇ ਇਤਰਾਜ਼ ਹੈ। ਤੇ ਆਂਦੇ ਨੇ ਪੜ੍ਹਦੇ ਨਹੀਂ, ਜਿਹੜੀ ਪੜ੍ਹਦੀ ਹੈ ਬੱਚੀ ਉਹਨੂੰ 15,000 ਵੀ ਪੂਰਾ ਨਹੀਂ ਦਿੰਦੇ, 7,000 ਦਿੰਦੇ ਨੇ ਸਕੂਲ ਟੀਚਰ ਹੋਣ ਵਾਸਤੇ। ਅੱਗੇ ਚੱਲਦੇ ਹਾਂ। ਪੂਰੀ ਕੌਮ ਇਸ ਵਕਤ ਕਸ਼ਮੀਰ ਦੇ ਵਾਸੀਆਂ ਤੋਂ ਉਮੀਦ ਲਾਈ ਬੈਠੀ ਹੈ। ਵੇਖੋ ਪਾਕਿਸਤਾਨ ਦੀ ਵੀ ਕਿਸਮਤ। ਸਾਰੀ ਉਮਰ ਕਸ਼ਮੀਰ ਵਾਲਿਆਂ ਨੇ ਪਾਕਿਸਤਾਨ ਤੋਂ ਉਮੀਦ ਲਾਈ ਵੀ ਪਾਕਿਸਤਾਨੀ ਕੁਝ ਕਰਨਗੇ, ਸਾਨੂੰ ਹਕੂਕ ਦਿਵਾਉਣਗੇ। ਇਹਨਾਂ ਕੋਲ ਐਟਮ ਬੰਬ ਹੈ, ਇਹਨਾਂ ਨੇ ਐਟਮ ਬੰਬ ਬਣਾਇਆ, ਇਹਨਾਂ ਨੇ ਬੰਬ ਬਣਾਇਆ ਐਟਮ ਵਾਲਾ, ਇਹ ਸਾਡੇ ਲਈ ਕੁਝ ਕਰਨਗੇ, ਸਾਡੀ ਇੰਡੀਆ ਤੋਂ ਜਾਨ ਛੁਡਾਉਣਗੇ। ਸਾਰੀ ਉਮਰ ਕਸ਼ਮੀਰੀਆਂ ਨੇ ਸਾਡੇ ਤੇ ਉਮੀਦ ਰੱਖੀ, ਤੇ ਹੁਣ ਪਾਕਿਸਤਾਨੀ ਸਿਗੜ ਲਾ ਕੇ ਬੈਠੇ ਨੇ, ਤੇ ਉਹਨਾਂ ਤੇ ਉਮੀਦ ਰੱਖੀ ਵੀ ਇਹ ਚੌਧਰੀ ਸਾਹਿਬ ਕੋਲੋਂ ਸਾਡੀ ਜਾਨ ਉਹ ਛੁਡਵਾਉਣਗੇ। ਐਸੇ ਕਮਾਲ ਨਹੀਂ ਕਰ ਛੱਡਿਆ।
ਮੇਰਾ ਤਾਂ ਖਿਆਲ ਹੈ ਫਿਰ ਬੰਬ ਜਿਹੜਾ ਅਸੀਂ ਉਹ ਲੋਹੇ ਤੋਂ ਲੈ ਲੈਣ ਤੋਂ ਹੀ ਮੇਰਾ ਮਤਲਬ ਉਹਦਾ ਕੁਝ ਕਰਨਾ ਹੈ, ਹੋਰ ਤੇ ਸਾਡਾ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ। ਅੱਛਾ ਅੱਗੇ ਚੱਲਦੇ ਜੀ। ਹੁਕੂਮਤੀ ਵਜ਼ਰਾ ਸੁਬਹ ਨਿਕਲਦੇ ਨੇ, ਝੰਡੇ ਨੂੰ ਸਲੂਟ ਨਹੀਂ ਕਰਦੇ, ਇਹਦੇ ਅੰਦਰ ਡੰਡੇ ਨੂੰ ਸਲੂਟ ਕਰਦੇ ਨੇ ਜੋ ਝੰਡੇ ਦੇ ਅੰਦਰ ਹੈ। ਹਾਫਿਜ਼ ਹਮਦੁੱਲਾ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦੀ ਜਮਾਤ ਦੇ ਆਦਮੀ ਨੇ। ਹਾਫਿਜ਼ ਹਮਦੁੱਲਾ ਸਾਹਿਬ ਕਹਿੰਦੇ ਨੇ ਵੀ ਸਵੇਰੇ ਹੀ ਵਜ਼ੀਰ ਨਿਕਲਦੇ ਨੇ ਅਤੇ ਸਿੱਧਾ ਜਿੱਥੇ ਡੰਡਾ ਵੇਖਦੇ ਨੇ ਉਹਨੂੰ ਸਲੂਟ ਕਰ ਦਿੰਦੇ ਨੇ। ਲੱਗਦਾ ਹੈ ਵੀ ਝੰਡੇ ਨੂੰ ਕਰਦੇ ਨੇ, ਲੇਕਿਨ ਅਸਲ ਦੇ ਵਿੱਚ ਵਿਚਲੇ ਡੰਡੇ ਨੂੰ ਕਰਦੇ ਨੇ। ਉਹ ਡੰਡਾ ਅਸਲ ਤੇ ਝੰਡੇ ਨੂੰ ਵੀ ਆਇਆ ਅਤੇ ਆਵਾਮ ਨੂੰ ਵੀ ਆਇਆ। ਆਵਾਮ ਨੂੰ ਵੀ ਡੰਡੇ ਨੇ ਖਿਲਾ ਰਿਹਾ, ਉਸੇ ਨਹੀਂ, ਆਵਾਮ ਵੀ ਉਹਦੇ ਉੱਤੇ ਹੀ ਖਿਲਾ ਰਹੀ ਹੈ ਅਤੇ ਝੰਡਾ ਵੀ ਉਹਦੇ ਉੱਤੇ ਖਿਲਾ ਰਿਹਾ ਹੈ। ਅੱਛਾ ਜੀ ਅੱਗੇ ਚੱਲਨੇ। ਦੂਸਰੇ ਪਾਸੇ ਵੱਡਾ ਕ੍ਰਾਈਮ ਇੱਕ ਹੋ ਰਿਹਾ ਸੀ ਲਾਹੌਰ ਦੇ ਵਿੱਚ, ਵੱਡਾ ਕ੍ਰਾਈਮ, ਉਹਦੇ 'ਤੇ ਛਾਪੇ ਮਾਰੇ ਗਏ ਨੇ। ਕਾਨਾ ਪੁਲਿਸ ਨੇ ਗੈਰ ਕਾਨੂੰਨੀ ਥੀਏਟਰ ਦੇ ਉੱਤੇ ਛਾਪਾ ਮਾਰ ਕੇ 15 ਮਰਦ ਤੇ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ। ਤਰਜਮਾਨ ਦੇ ਮੁਤਾਬਕ SHO ਕਾਨਾ ਇੰਸਪੈਕਟਰ ਆਮਰ ਸ਼ਹਿਜ਼ਾਦ ਨੇ ਖੁਫੀਆ ਇਤਲਾਤ ਤੇ ਕਾਛਾ ਰੋਡ ਦੇ ਉੱਤੇ ਗੈਰ ਕਾਨੂੰਨੀ ਥੀਏਟਰ ਤੇ ਫੋਸ਼ ਹਰਕਤ ਦੇ ਵਿੱਚ ਡਾਂਸ ਪਾਰਟੀ ਹੋ ਰਹੀ ਸੀ। 15 ਬੰਦੇ ਚੁੱਕ ਲਏ। ਇਹ ਜੇ ਪਾਕਿਸਤਾਨ ਦਾ ਅਸਲ ਮਸਲਾ। ਇਹਨਾਂ ਨੂੰ ਚੁੱਕੋ, ਕਿਤੇ ਨੱਚ ਗਾਣਾ ਨਾ ਕਰ ਲੈਣ, ਇਹਨਾਂ ਨੂੰ ਚੁੱਕੋ। ਤੁਹਾਡੇ 'ਚੋਂ ਵੀ ਕਈਆਂ ਨੇ ਕਹਿਣਾ ਗਿੱਲ ਸਾਹਿਬ ਫਾਸ਼ੀ ਫੈਲ ਰਹੀ ਸੀ, ਚੰਗਾ ਕੀਤਾ ਚੁੱਕਿਆ। ਕਰਪਸ਼ਨ ਕਰੋ, ਮਿਰਚਾਂ 'ਚ ਇੱਟਾਂ ਪੀਸ ਕੇ ਪਾ ਦਿਓ, ਬੱਚਿਆਂ ਦਾ ਬੇਬੀ ਫਾਰਮੂਲਾ 2 ਨੰਬਰ ਦੇ ਦਿਓ, ਦਵਾਈਆਂ ਜਾਲੀ, ਕੈਂਸਰ ਦੀਆਂ ਦਵਾਈਆਂ ਪਿਛਲੇ ਦਿਨਾਂ 'ਚ ਪਤਾ ਲੱਗਾ ਸੀ ਵੀ 2 ਜਾਲੀ ਨਿਕਲ ਆਈਆਂ, ਉਹ ਵੇਚੋ, ਬੇਵਾ ਔਰਤਾਂ ਦੇ ਪਲਾਟਾਂ 'ਤੇ ਕਬਜ਼ੇ ਕਰੋ, ਬੱਚਿਆਂ ਨਾਲ ਜ਼ਿਆਦਤੀ ਦੇ ਮੁਜਰਮ ਜਿਹੜੇ ਉਹ ਛੱਡ ਦਿਓ, ਤਗੜੇ ਆਂਦੇ ਨੇ, ਤੇ ਕਤਲ ਦੇ ਮੁਜਰਮ ਛੱਡ ਦਿਓ, ਜੱਜ ਦਾ ਪੁੱਤਰ ਬੱਚੀਆਂ ਮਾਰਦਾ ਛੱਡ ਦਿਓ, ਉਹ ਨਤਾਸ਼ਾ ਕਰਾਚੀ ਦੇ ਵਿੱਚ ਇੰਜ ਕਰਕੇ ਛੱਡ ਦਿਓ, 12 ਫੇਲ ਨਵਾਜ਼ ਸ਼ਰੀਫ ਸਾਹਿਬ ਦੀ ਸਾਹਿਬਜ਼ਾਦੀ ਤੇ ਮੇਰੀ ਬਾਜੀ ਚੀਫ ਮਿਨਿਸਟਰ ਬਣਾ ਦਿਓ, ਤਗੜੇ ਦੀ ਧੀ ਮਾਸਟਰਸ ਕਰਕੇ ਆਵੇ ਤਾਂ ਉਹਨੂੰ 7000 ਰੁਪਈਆ ਸਕੂਲ 'ਚ ਦਿਓ, ਉਹ ਸਭ ਠੀਕ ਹੈ। ਮੁਜਰਾ ਜਿਹੜਾ ਹੈ ਨਾ, ਇਹ ਜਿਹੜਾ ਡਾਂਸ ਪਾਰਟੀ ਹੈ, ਗਲਤ ਹੈ। ਇਹ ਬਿਲਕੁਲ ਜਨਾਬ SHO ਇੰਸਪੈਕਟਰ ਆਮਰ ਸ਼ਹਿਜ਼ਾਦ ਨੇ ਜ਼ਬਰਦਸਤ ਕੰਮ ਕੀਤਾ। ਆਮਰ ਸ਼ਹਿਜ਼ਾਦ ਸਾਹਿਬ ਨੂੰ ਉਹਨਾਂ ਦਿੱਤੇ ਨਹੀਂ ਪੈਸੇ, ਜੇ ਕਿਤੇ ਦੇ ਕੇ ਨੱਚਦੇ ਤੇ ਮੈਂ ਕਹਿੰਦਾ ਆਮਰ ਸ਼ਹਿਜ਼ਾਦ ਸਾਹਿਬ ਨੇ ਵੀ ਸਿਰ ਤੇ ਬੋਤਲ ਰੱਖ ਕੇ ਨਾਲ ਨੱਚ ਲੈਣਾ ਸੀ, ਜਾਂ ਉਹਨਾਂ ਸੱਦਿਆ ਨਹੀਂ, ਇਸ ਗੱਲ ਦਾ ਗੁੱਸਾ ਹੈ। ਇਹ ਹਵਾਲਦਾਰ ਅੱਲਾ ਦਿੱਤੇ ਨੇ ਦੱਸਿਆ ਹੋਣਾ ਵੀ ਚੌਰੀ ਸਾਹਿਬ ਇੱਥੇ ਕੰਮ ਹੋਣ ਡਿਆ, ਸਾਨੂੰ ਸੱਦਿਆ ਹੀ ਨਹੀਂ, ਜਾਂ ਫਿਰ ਕੋਈ ਮੇਰਾ ਮਤਲਬ ਹੈ ਕਿ ਮਾਲ ਪਾਣੀ ਨਹੀਂ ਲੱਭਿਆ। ਜੁਰਮ ਵੇਖੋ ਇਸ ਕੌਮ ਦੇ ਵਿੱਚ, ਜੁਰਮ ਕਿਹੜਾ ਹੈ? ਜੋ ਮਰਜ਼ੀ ਕਰਦੇ ਹੋ, ਜੁਰਮ ਨਹੀਂ ਹੈਗਾ, ਕੋਈ ਹੱਥ ਨਹੀਂ ਪਾਏਗਾ ਉਹਨਾਂ ਨੂੰ, ਤਗੜਿਆਂ ਨੂੰ। ਮਾੜੇ ਦੀ ਰੇਹੜੀ ਅੱਗੇ ਤੁਹਾਨੂੰ ਦੱਸ ਦਿੰਦੇ ਹਾਂ, ਅੱਗੇ ਸਾਡੇ ਕੋਲ ਖਬਰ ਹੈ, ਇਹ ਰੇਹੜੀ ਜਿਹੜੀ ਹੈ ਉਹ ਉਲਟਾ ਰਹੇ ਨੇ ਇੱਕ ਮਾੜੇ ਬੰਦੇ ਦੀ। ਉਹ ਤੁਸੀਂ ਵੇਖ ਲਓ, ਵੀਡੀਓ ਵੇਖ ਲਓ ਆਪ। ਉਹ ਜਿਹੜਾ ਮਾੜਾ ਬੰਦਾ ਉਹਦੀ ਰੇਹੜੀ ਉਲਟਾਣੀ ਹੈ। ਮਾੜੇ ਜਿਹੜੇ ਨੇ ਉਹ ਵਿਚਾਰੇ, ਇਹ ਜਿਹੜੀਆਂ ਡਾਂਸ ਪਾਰਟੀਆਂ ਅਮੀਰਾਂ ਦੀਆਂ ਤਗੜਿਆਂ ਦੀਆਂ ਹੁੰਦੀਆਂ ਨੇ, ਇਹ ਕਾਨੇ ਕਾਛੇ ਤੋਂ ਫੜ ਲਏ ਨੇ ਬੰਦੇ। DH 'ਚ ਨਹੀਂ ਤੁਹਾਨੂੰ ਪਤਾ ਲੱਗੇਗਾ ਵੀ ਉੱਥੇ ਡਾਂਸ ਪਾਰਟੀ ਤੋਂ ਬੰਦੇ ਫੜੇ ਗਏ ਨੇ, ਨਾ ਗੁਲਬਰਗ 'ਚੋਂ ਪਤਾ ਲੱਗੇਗਾ। ਉੱਥੇ ਰੋਜ਼ ਠੁਮਕੇ ਲੱਗਦੇ ਨੇ। ਮੈਨੂੰ ਕੋਈ ਇਤਰਾਜ਼ ਨਹੀਂ, ਜਿੰਨੇ ਮਰਜ਼ੀ ਲਾਓ ਮੇਰੇ ਵੱਲੋਂ। ਅਗਰ ਬੇਬੀ ਨੂੰ ਬੇਸ ਪਸੰਦ ਹੈ ਤਾਂ ਸਾਡਾ ਕੀ ਲੈਣ ਦੇਣਾ? ਪਸੰਦ ਹੈ ਤੇ ਬੇਬੀ ਜਾਣੇ ਤੇ ਬੇਸ ਜਾਣੇ, ਸਾਨੂੰ ਕੋਈ ਰੌਲਾ ਨਹੀਂ ਹੈ। ਲਾਓ ਠੁਮਕੇ ਜਿੰਨੇ ਮਰਜ਼ੀ। ਮੈਂ ਆਨਾ ਵੀ ਲੋਕਾਂ ਦਾ ਖੂਨ ਨਾ ਪੀਓ, ਠੁਮਕੇ ਲਾ ਲਓ ਜਿੰਨੇ ਲਾਣੇ ਨੇ, ਲੇਕਿਨ ਮੈਂ ਆਨਾ ਵੀ ਉਹਨਾਂ ਨੂੰ ਠੁਮਕੇ ਲਾਉਣ ਦੀ ਇਜਾਜ਼ਤ ਹੈ। ਉਹਦੇ ਤਗੜੇ ਨੇ। ਮਾੜੇ ਨੇ ਖੁਸਰੇ ਨਚਾਲੇ, ਖੁਸਰੇ ਵੀ ਚੁੱਕ ਲੈਂਦੇ ਨੇ, ਢੋਲਕੀ ਵੀ ਚੁੱਕ ਲੈਂਦੇ ਨੇ, ਸਰੰਗੀ ਵਾਲਾ ਵੀ ਚੁੱਕ ਲੈਂਦੇ ਨੇ, ਉਹ ਖੁਸਰਿਆਂ ਦੀਆਂ ਵੇਲਾਂ ਵੀ ਖੋਹ ਲੈਂਦੇ ਨੇ ਬਾਅਦ ਦੇ ਵਿੱਚ। ਇਹ ਕੌਣ ਲੋਕ ਨੇ? ਮਾੜਾ ਜਿਹੜਾ ਮੈਡਮ ਮਲਕਾ ਤਰਨਮ ਨੂਰ ਜਹਾਂ ਸਾਹਿਬਾ ਦਾ, ਜਿਨ੍ਹਾਂ ਨੇ ਗਾਣਾ ਖਾਇਆ ਸੀ ਵੀ ਇਹ ਤਰਾਨਾ ਗਾਇਆ ਸੀ, ਪੁੱਤਰ ਹੱਟਾਂ ਦੇ ਨਹੀਂ ਵਿਕਦੇ, ਉਹਨਾਂ ਦੇ ਹੀ ਗਾਣੇ ਅਗਰ ਕੋਈ ਮਾੜਾ ਥੋੜ੍ਹੀ ਜਿਹੀ ਉੱਚਾ ਆਪਣੇ ਟਰੈਕਟਰ 'ਤੇ ਲਾ ਲੈਂਦਾ, ਉਹਨੂੰ ਚੁੱਕ ਕੇ ਪਰਚਾ ਦੇ ਦਿੰਦੇ ਨੇ ਉਹਦੇ 'ਤੇ। ਇੱਥੇ ਮਾੜਾ ਹੋਣਾ, ਮਾੜਾ ਜੰਮਣਾ ਜਿਹੜਾ ਹੈ, ਉਦੋਂ ਵੱਡਾ ਕ੍ਰਾਈਮ ਹੀ ਕੋਈ ਨਹੀਂ ਹੈ। ਤੇ ਦੂਸਰੇ ਪਾਸੇ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਕਿਹਾ ਬਹੁਤ ਵੱਡਾ ਇਹ ਜਨਾਬ ਜੁਰਮ ਹੈ, ਇਹਨਾਂ ਨੂੰ ਚੁੱਕ ਲਓ। ਦੂਜੇ ਪਾਸੇ CCD ਦੇ ਸਬ ਇੰਸਪੈਕਟਰ ਤੈਮੂਰ ਸਾਹਿਬ ਦੇ ਖਿਲਾਫ ਮੁਕੱਦਮਾ ਹੋਇਆ ਲਈਏ 'ਚ। ਉਹਨਾਂ ਮਨਸ਼ੀਆਤ ਫਰੋਸ਼ ਕੋਲੋਂ 80,000 ਰੁਪਈਆ ਲੈ ਕੇ ਤੇ ਉਹਨੂੰ ਆਖਿਆ ਸੀ ਵੀ ਦੱਬ ਕੇ ਕੰਮ ਕਰ ਪੁੱਤਰ, ਜਿੰਨਾ ਮਰਜ਼ੀ ਮਨਸ਼ੀਆਤ ਵੇਚ। ਅੱਛਾ, ਹੁਣ ਇਹ ਵੀ ਕਿਉਂਕਿ ਸਬ ਇੰਸਪੈਕਟਰ ਇਸ ਲਈ ਫੜਿਆ ਗਿਆ, ਕਦੇ SP ਫੜਿਆ ਗਿਆ, DIG ਫੜਿਆ ਗਿਆ, IG ਫੜਿਆ ਗਿਆ, ਉਹ ਨਹੀਂ ਕਰਦੇ ਕੰਮ ਉਹਨਾਂ ਦੀ ਮਰਜ਼ੀ ਤੋਂ ਬਗੈਰ। ਇਹ ਸਾਰੀ ਪਿੰਕੀ ਸਮਗਲਰ, ਇਹ IG DIG ਦੀ ਮਰਜ਼ੀ ਤੋਂ ਬਗੈਰ ਹੋ ਰਿਹਾ ਸਾਰਾ ਕੰਮ ਨਾ। ਫਿਰ ਮਾੜੇ ਨੂੰ ਫੜਨਾ, ਥੱਲੇ ਵਾਲਾ ਜੁਰਮ ਕਰੇ ਤੇ ਉਹਦੇ ਨੇਫੇ 'ਚ ਪਿਸਤੌਲ ਵੀ ਚਲਾ ਦੇਣਾ, ਉਹਦੀ ਹਰ ਸ਼ੈ ਉਡਾ ਦੇਣੀ। ਅੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਹੈ ਉਹ ਮੈਂ ਜ਼ਰਾ ਤੁਹਾਨੂੰ ਇਹ ਦੱਸ ਦਿਆਂ ਹੁਣ ਜਾਣ ਤੋਂ ਪਹਿਲੇ। ਖਬਰਾਂ ਤਾਂ ਹੋਰ ਵੀ ਸਨ, ਲੇਕਿਨ ਇਹ ਜ਼ਰੂਰੀ ਹੈ ਇਸ ਵੇਲੇ ਕਿ ਇਹ ਜਿਹੜੀ ਹੈ ਰੇਹੜੀ ਉਲਟਾਉਣ ਦੀ ਅਸੀਂ ਤੁਹਾਨੂੰ ਵੀਡੀਓ ਦਿਖਾਈ ਹੈ ਨਾ ਪਹਿਲੇ ਪਿੱਛੇ, ਇਹ ਨੜ ਵਾਲਾ ਚੌਕ ਫੈਸਲਾਬਾਦ ਦੇ ਵਿੱਚ, ਇਹ ਮਸ਼ਰੂਬ ਵੇਚਣ ਵਾਲਾ ਗਰੀਬ ਸੀ, ਉਹਦੀ ਰੇਹੜੀ ਉਲਟਾਤੀ ਹੈ। ਪਤਾ ਨਹੀਂ ਤਰਸ ਕਿਉਂ ਨਹੀਂ ਵੀ ਲੋਕੀ ਪਹਿਲੇ ਭੁੱਖ ਨਾਲ ਮਰ ਰਹੇ ਨੇ ਤੇ ਕਿਹੜੇ ਪਾਸੇ ਨੂੰ ਜਾਣ ਲੋਕੀ। ਬਹਰਹਾਲ ਇਹ ਤੁਹਾਨੂੰ ਹੁਣ ਅਸੀਂ ਕਸ਼ਮੀਰ ਦੀ ਸੂਰਤ ਹਾਲ 'ਤੇ ਇੱਕ ਵੀਡੀਓ ਸੁਣਵਾਉਣੀ ਹੈ। ਇਹ ਵੀਡੀਓ ਸੁਣਨੀ ਹੈ, ਇਹ ਅਮਾਨੁੱਲਾ, ਸਰਦਾਰ ਅਮਾਨੁੱਲਾ ਦੀ ਵੀਡੀਓ ਹੈ।
ਸਾਰੀ ਉਮਰ ਅਸੀਂ ਨਾਅਰੇ ਮਾਰਦੇ ਰਹੇ ਔਰ ਅੱਜ ਵੀ ਮਾਰਦੇ ਵੀ ਕਸ਼ਮੀਰ ਬਣੇਗਾ ਪਾਕਿਸਤਾਨ। ਹੁਣ ਕਸ਼ਮੀਰੀਆਂ ਦੀ ਸੁਣ ਲਓ, ਉਹਨਾਂ ਦੇ ਜਦੋਂ ਧੌਣ ਤੇ ਅੰਗੂਠਾ ਰੱਖਿਆ ਹੈ ਜਾਂ ਕੰਨ ਪੱਟੀ ਤੇ ਬੰਦੂਕ ਰੱਖੀ ਹੈ, ਤੇ ਉਹ ਹੁਣ ਕੀ ਗੱਲਾਂ ਕਰਦੇ ਨੇ ਉਹਨਾਂ ਦੀ ਜ਼ੁਬਾਨੀ ਆਪੇ ਸੁਣ ਲਓ। पाकिस्तान के जर्नैल, हिंदुस्तान के जर्नैल या कोई आलमी साम्राज्य जर्नैल कुवत, ये उसकी खाम ख्याली हो सकती है कि वो इस हकीकत को जुटला दे और वो इस हकीकत को ख़त्म कर दे। कोई नहीं। और स्टेटस को कहते हैं, स्टेटस को खतरा है। खतरा किससे है? हिंदुस्तान तो इस तरफ नहीं है। यहाँ मुजफ्फराबाद में स्टेटस को किससे खतरा है? आज़ाद सुनते हैं ना आजकल, आप सारे सुनते हैं। यहाँ खतरा किसको है? किससे खतरा है? भला कौन है? ये पर्दा तो उठाओ, जरा सामने तो आओ, हमें दिखाओ ना, जरा ये मुखड़ा दिखाओ, हमें पता चले कि ये खतरा किससे है कौन जिससे खतरा है? बताए ना, पूरी हकीकत बताए ना, खतरा किससे है? हम पहले से कहते हैं इस्लामाबाद कश्मीरियों का दुश्मन है। कश्मीरियों ने पहले से कहा कि इस्लामाबाद हमारा दुश्मन है, और हम इसलिए नहीं कहते कि इस्लामाबाद हमारा दुश्मन है, किसी तासुब की बुनियाद पे नहीं, अपने तजर्बे की बुनियाद पे कहते हैं, अपने बहे हुए लहू की बुनियाद पे कहते हैं, झील डल के अंदर शामिल हमारे शहीदों के लहू की बुनियाद पे कहते हैं। हम जो है वो श्रीनगर की गलियों में बहने वाले अपने खून के बुनियाद पे ये बात कहते हैं कि हमें पता है हमारा सका कौन है और किसको हमसे कितनी हमदर्दी है। हमें किसी की हमदर्दी नहीं चाहिए, हमें किसी की हमदर्दी बिल्कुल नहीं चाहिए। ये जंग अपने जोरे बाजू पे लड़नी पड़ेगी नौजवान दोस्तों, साथियों, अपने जोरे बाजू पे लड़ेंगे। और अगर दुनिया की 200 से ज्यादा ममालिक आजाद होके, कौमियतें आजाद होके, बावकार होके, खुशहाल होके शिनाख्त हासिल कर सकती हैं, तो फिर आओ वादा करते हैं कि कश्मीर के पहाड़ों के लोग अपना पासपोर्ट भी रखेंगे, अपना झंडा भी रखेंगे, अपनी असेंबली भी रखेंगे, अपना वतन भी रखेंगे और उस पर अपना राज भी रखेंगे इंशाअल्लाह ताला। यही ख्वाब है मकबूल भट्ट का, यही ख्वाब था हमारे शहीदों का, और यही हमारा ख्वाब है। यही हमारा क्या है? हमारा ख्वाब है, और इसी ख्वाब को लेके आगे बढ़ना पड़ेगा। इसी ख्वाब को क्या करेगा? लेके आगे बढ़ना पड़ेगा। अगर हमारा हक मलकियत नहीं दे सकते, हमारा हक हुक्मरानी नहीं दे सकते, तो हम बच्चे थे, हमने सुना था पाकिस्तान में एक एटम बम बना है जो हिंदुस्तान के मारने के लिए है, कश्मीरियों के तहफ़्फ़ुज़ के लिए है। नहीं काम आया। हक मलकियत, हक हुक्मरानी नहीं दे सकते तो मार दो आज़ाद कश्मीर पे, खत्म कर दो एक ही बार। तुम्हारा भयानक चेहरा पूरी दुनिया देख ले, तुम्हारा बयान। यहाँ कैंपों में जलील करते हो, यहाँ गलियों में मोहल्लों में जलील करते हो, यहाँ जो बेरोजगारी में जलील करते हो, यहाँ लाकानूनियत में जलील करते हो, तो लाओ एक एटम बम का गोला हम पे मार दो, बात खत्म हो जाएगी। वरना एक भी जिंदा रहेगा तो हक मलकियत, हक आज़ादी, हक इख्तियार की लड़ाई को आगे बढ़ाएंगे इंशाअल्लाह ताला। सुन लिया जे, कोई तबसरा नहीं। ਮੈਨੂੰ ਇੱਥੋਂ इजाजत दिओ, ते रब रख।